ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਕਹਾਣੀ ਘਰ ਤੋਂ ਬਾਬਰ ਜਾਵੇਦ ਡਾਰ ਦਾ ਸਲਾਮ। ਇੱਕ ਵੇਲਾ ਸੀ, ਨਾਨੀਆਂ ਤੇ ਦਾਦੀਆਂ ਬਾਲਾਂ ਨੂੰ ਕਹਾਣੀਆਂ ਸੁਣਾਉਂਦੀਆਂ ਸਨ। ਇਹ ਸਾਡੀ ਸਕਾਫਤੀ ਸਮਾਜੀ ਹਯਾਤੀ ਦੇ ਹੁਸਨ ਦਾ ਤਾਜ ਸੀ। ਹੁਣ ਕਹਾਣੀ ਸੁਣਾਉਣ ਦੀ ਇਹ ਰੀਤ ਦਮ ਤੋੜ ਰਹੀ ਹੈ। ਹੋਇਆ ਕੀ ਹੈ? ਦੁੱਖ ਦਰਦਾਂ ਵਿੱਚ ਸ਼ਿਰਕਤ ਤੇ ਜਜ਼ਬਿਆਂ ਨੂੰ ਛੂਹਣ ਵਾਲੀਆਂ ਗੱਲਾਂ ਦੀ ਜਗ੍ਹਾ ਬੇਯਕੀਨੀ ਤੇ ਬੇਤਰਤੀਬੀ ਨੇ ਲੈ ਲਈ। ਸੋਹਣੀਆਂ ਕਦਰਾਂ ਦਮ ਤੋੜ ਰਹੀਆਂ ਨੇ। ਸਦਰਾਂ ਤੇ ਖਾਸ਼ਾਂ ਦੇ ਰੰਗ ਫਿੱਕੇ ਪੈ ਚੁੱਕੇ ਨੇ। ਹਯਾਤੀ ਦੀ ਖੂਬਸੂਰਤੀ ਓਲੇ ਹੋ ਗਈ ਹੈ। ਕਹਾਣੀ ਦੀ ਕੀ ਬੁੰਤ ਬਣੇ? ਜੇ ਕਹਾਣੀ ਬਣ ਜਾਏ, ਉਹਨੂੰ ਸੁਣਾਉਣ ਵਾਲਾ ਕੋਈ ਨਹੀਂ। ਮਾਜ਼ੀ ਦੀ ਕਹਾਣੀ ਨਾਲ ਜੁੜਤ ਰੱਖਣ ਲਈ ਇੱਕ ਨਿੱਕਾ ਜਿਹਾ ਦੀਵਾ ਬਾਲ ਰਿਹਾ ਵਾਂ। ਮੈਨੂੰ ਆਸ ਹੈ ਕਿ ਤੁਹਾਡੀਆਂ ਮੁਹੱਬਤਾਂ ਤੇ ਪਿਆਰ ਇਹਦੇ ਚਾਨਣ ਵਿੱਚ ਵਾਧਾ ਕਰਦਾ ਰਹੇਗਾ। ਲੋਕ ਮਹਿੰਗਾਈ ਹੱਥੋਂ ਪਰੇਸ਼ਾਨ ਨੇ ਤੇ ਬਿਜਲੀ ਦੇ ਬਿੱਲਾਂ ਨੇ ਇਹਦੇ ਵਿੱਚ ਹੋਰ ਵੀ ਵਾਧਾ ਕਰ ਦਿੱਤਾ ਹੈ। ਅੱਜ ਮੈਂ ਤੁਹਾਨੂੰ ਆਪਣੀ ਨਿੱਕੀ ਤੇ ਸੱਚੀ ਕਹਾਣੀ ਬਿਜਲੀ ਦਾ ਬਿੱਲ ਸੁਣਾ ਰਿਹਾ ਹਾਂ। ਬਿਜਲੀ ਦਾ ਬਿੱਲ। ਬਾਜੀ ਜੀ 1000 ਐਡਵਾਂਸ ਦੇ ਦਿਓ। ਘਰ ਦੀ ਕੰਮ ਵਾਲੀ ਮੇਰੀ ਬੀਵੀ ਨੂੰ ਬਿਜਲੀ ਦਾ ਬਿੱਲ ਵਿਖਾਉਂਦਿਆਂ ਆਖਿਆ ਸੀ। ਫਿਰ ਆਸ ਨਾਲ ਉਹਦੇ ਵੱਲ ਤੱਕਣਾ ਸ਼ੁਰੂ ਕਰ ਦਿੱਤਾ। ਇਹ 2000 ਦਾ ਬਿੱਲ ਹੈ, ਤੂੰ 1000 ਮੰਗ ਰਹੀ ਹੈ? ਉਹਨੇ ਕੰਮ ਵਾਲੀ ਨੂੰ ਪੁੱਛਿਆ। ਬਾਜੀ ਜੀ ਘਰ ਦਾ ਆਟਾ ਮੁੱਕ ਗਿਆ ਸੀ, ਅਜੇ ਲਿਆਉਂਦਾ ਨਹੀਂ ਸੀ ਤੇ ਬਿਜਲੀ ਦਾ ਬਿੱਲ ਆ ਗਿਆ। 1000 ਰੁਪਇਆ ਆਟਾ ਖਰੀਦਣ ਵਾਲਾ ਘਰ ਪਿਆ ਹੈ। ਸੋਚਿਆ ਸੀ ਆਟਾ ਫਿਰ ਲੈ ਲਵਾਂਗੇ। ਅੱਜ ਬਿੱਲ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ ਹੈ। ਇਹ 1000 ਬਿਜਲੀ ਦੇ ਬਿੱਲ ਵਿੱਚ ਪਾ ਲਈਏ, ਆਟਾ ਫਿਰ ਲੈ ਲਵਾਂਗੇ। ਇਹ ਕਹਿੰਦਿਆਂ ਉਹਦੀਆਂ ਅੱਖੀਆਂ ਹੰਝੂਆਂ ਨਾਲ ਭਰ ਗਈਆਂ।